ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਦੁਬਾਰਾ ਸਵਾਗਤ ਹੈ ਔਰ ਗੱਲਬਾਤ ਕਰਨ ਜਾ ਰਹੇ ਹਾਂ ਕਿ ਫੋਰਬਸ ਇੰਡੀਆ ਵੱਲੋਂ ਸਾਲ 2025 ਵਿੱਚ ਦੁਨੀਆ ਦੇ 10 ਸਭ ਤੋਂ ਤਾਕਤਵਰ ਮੁਲਕਾਂ ਦੀ ਸ਼ਨਾਖਤ ਕੀਤੀ ਗਈ ਹੈ ਔਰ ਜਿਨ੍ਹਾਂ ਵਿੱਚ ਭਾਰਤ ਸ਼ਾਮਲ ਨਹੀਂ ਹੈ ਔਰ ਇਹਨਾਂ ਦੇਸ਼ਾਂ ਵਿੱਚ ਅਮਰੀਕਾ, ਚਾਈਨਾ, ਰਸ਼ੀਆ, UK, ਜਰਮਨੀ, ਸਾਊਥ ਕੋਰੀਆ, ਫਰਾਂਸ, ਜਾਪਾਨ, ਸਾਊਦੀ ਅਰੇਬੀਆ ਅਤੇ ਇਜ਼ਰਾਈਲ ਸ਼ਾਮਲ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਵੇਲੇ ਪ੍ਰੈਜ਼ੀਡੈਂਟ ਟਰੰਪ ਦੀਆਂ ਨੀਤੀਆਂ ਨੇ ਔਰ ਉਹਨਾਂ ਦੀ ਕਾਰਗੁਜ਼ਾਰੀ ਨੇ ਤਾਂ ਉਹੀ ਕੀਤਾ ਹੋਇਆ ਕਿ ਵੀ ਲਾਈਕ ਕੈਟ ਅਮੰਗਸ ਦਾ ਪਿਜਨਸ, ਯਾਨੀ ਕਬੂਤਰਾਂ ਦੇ ਵਿੱਚ ਬਿੱਲੀ ਜਦੋਂ ਆ ਜਾਏ ਤਾਂ ਕਬੂਤਰ ਕੀ ਕਰਦੇ ਨੇ। ਲੇਕਿਨ ਇਹਦੇ ਬਾਵਜੂਦ ਜਿਹੜੇ ਗੰਭੀਰ ਚਿੰਤਕ, ਐਨਾਲਿਸਟ ਔਰ ਐਕਸਪਰਟਸ ਨੇ ਉਹ 2025 ਨੂੰ ਦੇਖਦੇ ਨੇ ਕਿ ਵੀ ਕਿਉਂਕਿ ਅਲਟੀਮੇਟਲੀ ਦੁਨੀਆ ਦੇ ਵਿੱਚ ਕਿਸੇ ਦੀ ਵੀ ਹੋਂਦ, ਮੁਲਕ ਦੀ ਖਾਸ ਤੌਰ 'ਤੇ ਉਹਦੀ ਪਾਵਰ, ਉਸ ਦੇ ਕੀ ਜਿਹੜੇ ਨੇ ਡਾਇਨਾਮਿਕਸ ਕੀ ਨੇ, ਉਸ ਦੇ ਪੈਰਾਮੀਟਰ ਕੀ ਨੇ, ਉਸ ਦੇ ਜਿਹੜੇ ਨੇ ਲੱਛਣ ਕੀ ਨੇ। ਕਿਉਂਕਿ ਇਕੱਲਾ ਇੱਕ ਵੱਡੀ ਇਕੋਨਮੀ ਹੋਣਾ ਆਪਣੇ ਆਪ 'ਚ ਕਾਫੀ ਨਹੀਂ ਹੁੰਦਾ, ਜਾਂ ਕਿਸੇ ਦੇ ਕੋਲ ਬਹੁਤ ਵੱਡੀ ਫੌਜ ਹੋਏ ਉਹ ਆਪਣੇ ਆਪ 'ਚ ਕਾਫੀ ਨਹੀਂ ਹੈ, ਕਿਸੇ ਕੋਲ ਇਲਾਕਾ ਬਹੁਤ ਵੱਡਾ ਹੋਏ ਉਹ ਆਪਣੇ ਆਪ 'ਚ ਕਾਫੀ ਨਹੀਂ ਹੈ। ਲੇਕਿਨ ਸਾਡੀ ਦਿਲਚਸਪੀ ਤਾਂ ਜਦੋਂ ਇੰਡੀਆ ਦੇ ਇਹ ਗਪੌੜ ਸੰਖ ਜਿਹੜੇ ਨੇ ਇਹ ਆਪਣੇ ਆਪ ਨੂੰ ਕਦੇ ਵਿਸ਼ਵ ਗੁਰੂ ਅਤੇ ਕਦੇ ਏਸ਼ੀਅਨ ਟਾਈਗਰ ਤੋਂ ਵਰਲਡ ਟਾਈਗਰ ਬਣ ਗਏ ਅਤੇ ਦੁਨੀਆ ਜਿਹੜੀ ਹੈ ਸਾਡੇ ਦੁਆਲੇ ਘੁੰਮੇਗੀ, ਇਹ ਸਾਲ 'ਚ ਅਤੇ ਫਲਾਣੇ 'ਚ ਹੋਏਗਾ। ਸੋ ਮੈਂ ਕੁਦਰਤੀ ਫੋਰਬਸ ਇੰਡੀਆ ਪਬਲੀਕੇਸ਼ਨ ਨੇ US ਨਿਊਜ਼ ਦੇ ਬੇਸਡ 195 ਮੁਲਕਾਂ ਦਾ ਜਿਹੜਾ ਉਹ ਐਨਾਲਿਸਿਸ ਕੀਤਾ ਕਿ 2025 ਦੇ ਵਿੱਚ ਜਿਹੜਾ ਇਹਨਾਂ 'ਚ ਕਿਹੜੇ ਮੋਸਟ ਇਫੈਕਟਿਵ ਪਾਵਰਫੁਲ ਨੇ, ਔਰ ਇਹ ਉਹਨਾਂ ਦੀ ਨਿਊਜ਼ ਆਈਟਮ ਦਾ ਜਿਹੜਾ ਸਿਰਨਾਮਾ ਹੀ ਜਿਹੜਾ ਉਹਦਾ ਉਨਵਾਨ ਹੈ ਉਹ ਇਹੀ ਹੈ, ਪਾਵਰਫੁਲ ਕੰਟਰੀਜ਼ ਇਨ ਦਾ ਵਰਲਡ, ਔਰ ਟੌਪ 10 ਮੋਸਟ ਪਾਵਰਫੁਲ ਕੰਟਰੀਜ਼ ਇਨ ਦਾ ਵਰਲਡ ਇਨ 2025। ਨਾਂ ਤੁਸੀਂ ਲੈ ਦਿੱਤੇ ਨੇ, ਪਰ ਅਸੀਂ ਇਹ ਦੱਸਦੇ ਹੀ ਹੈ ਵੀ ਇਹ ਕ੍ਰਾਈਟੇਰੀਆ ਜਿਹੜਾ ਉਹਨਾਂ ਨੇ ਪਾਵਰਫੁਲ ਕੰਟਰੀਜ਼ ਦਾ ਬਣਾਇਆ ਉਹਦੇ 'ਚ ਉਹਨਾਂ ਨੇ 5 ਇਸ ਦੇ ਜਿਹੜੇ ਨੇ ਉਹ ਪੈਰਾਮੀਟਰ ਜਾਂ ਉਸ ਦੇ ਪੈਮਾਨੇ ਚੁਣੇ। ਸਭ ਤੋਂ ਪਹਿਲਾਂ ਕਿ ਵੀ ਉਸ ਦੇ ਵਿੱਚ ਲੀਡਰਸ਼ਿਪ ਕੁਆਲਿਟੀ ਕੀ ਹੈ, ਲੀਡਰ ਕਿ ਮੁਲਕ ਜਿਹੜਾ ਹੈ ਉਹ ਕਿਸ ਡਾਇਰੈਕਸ਼ਨ 'ਚ ਜਾਂ ਕਿਸ ਖਿੱਤੇ 'ਚ ਜਾਂ ਕਿਸ ਕੰਟੀਨੈਂਟ 'ਚ ਕਿਵੇਂ ਲੀਡ ਕਰਦਾ ਹੈ। ਦੂਸਰਾ ਇਕਨੋਮਿਕਲ ਇਨਫਲੂਐਂਸ ਕਿ ਉਸ ਦੀ ਆਰਥਿਕ ਤੌਰ ਦੇ ਉੱਤੇ ਉਹ ਕਿਵੇਂ ਬਾਕੀ ਥਾਵਾਂ ਨੂੰ ਪ੍ਰਭਾਵਿਤ ਕਰਦਾ ਹੈ। ਪੋਲੀਟੀਕਲ ਇਨਫਲੂਐਂਸ, ਇਕਨੋਮਿਕਲ ਹੈ, ਫਿਰ ਪੋਲੀਟੀਕਲ ਇਨਫਲੂਐਂਸ ਹੈ, ਫਿਰ ਸਟਰੋਂਗ ਇੰਟਰਨੈਸ਼ਨਲ ਅਲਾਇੰਸਿਸ ਕਿ ਇੰਟਰਨੈਸ਼ਨਲ ਲੈਵਲ 'ਤੇ ਕਿਹਦੇ ਅਲਾਇੰਸਿਸ ਨੇ ਸਟਰੋਂਗ, ਐਂਡ ਸਟਰੋਂਗ ਮਿਲਟਰੀ, ਉਹਦੀ ਫੌਜ ਕਿੰਨੀ ਸਟਰੋਂਗ ਹੈ। ਫਰਦਰ ਦਾ ਰੈਂਕਿੰਗ ਮਾਡਲ was devised by BAW Group, which is a unit of Global Marketing Communication Company, WPP, and researchers led by Professor David Relenton, ਜਿਹੜਾ ਉਹ ਯੂਨੀਵਰਸਿਟੀ ਆਫ ਪੈਨਸਿਲਵੇਨੀਆ 'ਚ ਨੇ। ਸੋ ਇਹ ਉਹਨਾਂ ਨੇ ਕੀਤਾ ਵੀ ਇਹ ਹੁਣ ਉਹਦੇ 'ਚ ਸਭ ਤੋਂ ਪਾਵਰਫੁਲ ਜਿਹੜਾ ਉਹਨਾਂ ਨੇ ਟੌਪ 10 ਪਾਵਰਫੁਲ, ਫਿਰ ਉਹਦਾ ਦਿੱਤਾ ਉਹਨਾਂ ਦੀ ਪੂਰੀ ਡੀਟੇਲ। ਸਭ ਤੋਂ ਪਾਵਰਫੁਲ ਅਮਰੀਕਾ ਆਫ ਕੋਰਸ, ਯੂਨਾਈਟਿਡ ਸਟੇਟਸ ਜਿਹਦੀ ਕੈਪੀਟਲ ਵਾਸ਼ਿੰਗਟਨ DC ਹੈ। GDP ਪਰ ਕੈਪੀਟਾ ਜਿਹੜੀ ਹੈ 99,060 ਜਿਹੜਾ 1000 ਯਾਨੀ 90,000 ਉਹਨਾਂ ਦੀ GDP ਹੈ ਪਰ ਪਰਸਨ ਪਰ ਕੈਪੀਟਾ, ਇਹ ਅਮਰੀਕਾ ਦੀ। ਔਰ ਸ਼ੇਅਰ ਆਫ ਗਲੋਬਲ GDP ਐਡਜਸਟਡ ਫॉर PPP 14.99% ਵਰਲਡ ਲੈਵਲ ਦੇ ਉੱਤੇ। ਏਰੀਆ ਉਸ ਦਾ ਦਿੱਤਾ ਇੰਨੇ ਕਿਲੋਮੀਟਰ ਹੈ। United States, the most powerful country in the world, continues to lead in various sectors such as technology, finance and entertainment. The Biden administration is focusing on, ਕਿਉਂਕਿ ਇਹ ਜਦੋਂ ਐਨਾਲਿਸਿਸ ਹੋਇਆ ਉਦੋਂ ਉਹਦਾ ਐਡਮਿਨਿਸਟ੍ਰੇਸ਼ਨ ਸੀ, on infrastructure development and climate change initiatives. Additionally, the US is home to several leading tech companies contributing to the strong position in the global economy. ਇਹ ਉਹਨਾਂ ਨੇ ਜਿਹੜਾ ਯੂਨਾਈਟਿਡ ਸਟੇਟਸ ਨੰਬਰ 2 ਚਾਈਨਾ, ਕੈਪੀਟਲ ਬੀਜਿੰਗ, ਔਰ GDP ਪਰ ਕੈਪੀਟਾ ਉਹਨਾਂ ਦੀ
28,000 ਹੈ, ਕਾਫੀ ਘੱਟ ਹੈ ਅਮਰੀਕਾ ਦੇ ਕੰਪੈਰੀਜ਼ਨ, ਬਟ 28,000 ਦੁਨੀਆ ਦੇ ਬਾਕੀ ਦੇਸ਼ਾਂ ਦੇ ਨਾਲ ਬਿਹਤਰ ਹੈ। ਅੱਛਾ। ਫਿਰ ਜਿਹੜਾ ਸ਼ੇਅਰ ਆਫ ਗਲੋਬਲ GDP ਜਿਹੜਾ ਉਹਨਾਂ ਦਾ, ਅਮਰੀਕਾ ਦਾ ਵੀ ਆਲਮੋਸਟ ਗਲੋਬਲ GDP ਦਾ 14.99% ਸੀ, ਚਾਈਨਾ 19.5% ਹੈ। ਸੋ ਇਹ ਗਲੋਬਲ GDP 'ਚ ਚਾਈਨਾ ਜਿਹੜਾ ਈਵਨ ਮੋਰ ਪਾਵਰਫੁਲ ਹੈ ਅਮਰੀਕਾ ਨਾਲੋਂ। ਫਿਰ ਏਰੀਆ ਦਿੱਤਾ, ਫਿਰ ਉਹਨਾਂ ਨੇ ਕਿਹਾ ਚਾਈਨਾ ਰੈਂਕ ਸੈਕੰਡ among the top 10 most powerful countries in the world in 2025. China's Belt and Road Initiative continues to expand with an increasing number of countries participating. This initiative aims to boost economic development and trade by connecting Asia with Africa and Europe via land and maritime networks. Additionally, China is making significant technological strides, particularly in artificial intelligence and 5G, positioning itself as a global tech leader. So ਅਮਰੀਕਾ ਤੋਂ ਬਾਅਦ ਮੋਸਟ ਪਾਵਰਫੁਲ ਚਾਈਨਾ ਨੂੰ ਫੋਰਬਸ ਇੰਡੀਆ ਦੇ ਇਸ ਐਨਾਲਿਸਿਸ 'ਚ ਰੱਖਿਆ ਗਿਆ। ਅੱਛਾ। ਫਿਰ ਰਸ਼ੀਆ, ਹੁਣ ਬਹੁਤ ਸਾਰਿਆਂ ਨੂੰ ਲੱਗਦਾ ਵੀ ਉਹਨਾਂ ਦੀ ਇਕਨੋਮੀ ਥੋੜ੍ਹੀ ਹੈ, ਪਰ ਮਿਲੀਟੈਰਲੀ ਜਦੋਂ ਰਸ਼ੀਆ ਨੂੰ ਉਹਨਾਂ ਨੇ ਕੈਪੀਟਲ ਮਾਸਕੋ, ਉਹਨਾਂ ਦੀ GDP ਜਿਹੜੀ ਹੈ ਉਹ 48,000 ਜਿਹੜੀ ਹੈ $96 ਹੈ, ਔਰ ਚਾਈਨਾ ਨਾਲੋਂ ਸਟਰੋਂਗ ਹੈ ਉਹਨਾਂ ਦੀ GDP। ਆਬਾਦੀ ਰਸ਼ੀਆ ਦੀ ਬਹੁਤ ਜ਼ਿਆਦਾ ਨਹੀਂ ਹੈ, ਔਰ ਸ਼ੇਅਰ ਆਫ ਗਲੋਬਲ GDP ਬਹੁਤ ਘੱਟ ਹੈ, 3.55% ਹੈ। ਪਰ ਉਹਨਾਂ ਨੇ ਕਿਹਾ ਕਿ ਰਸ਼ੀਆ ਪਲੇਜ਼ ਅ ਸਿਗਨੀਫਿਕੈਂਟ ਰੋਲ ਇਨ ਗਲੋਬਲ ਜੀਓਪੋਲਿਟਿਕਸ, leveraging its vast natural resources and military capabilities. The country also focused in space program with plans to launch several missiles in the coming years, namely for उन्होंने अगे। So रशिया ਦਾ military might है और obviously ਉਹਦੇ ਕੋਲ ਤੇਲ ਔਰ ਦੂਜਾ ਨੈਚੁਰਲ ਰਿਸੋਰਸਿਸ ਨੇ। ਹੁਣ ਇੱਕ ਪਾਸੇ ਅਸੀਂ UK ਨੂੰ ਥਰਡ ਰੇਟ ਪਾਵਰ ਕਹਿੰਦੇ ਹਾਂ, ਜਾਂ UK ਨੂੰ ਜਿਵੇਂ ਟਰੰਪ ਨੇ ਵੀ ਧਮਕਾਇਆ, ਪਰ UK ਦੁਨੀਆ ਦਾ ਚੌਥਾ ਪਾਵਰਫੁਲ ਮੁਲਕ ਹੈ ਵਿਦ ਕੈਪੀਟਲ ਲੰਡਨ, ਔਰ ਉਹਨਾਂ ਦੀ ਜਿਹੜੀ ਹੈ GDP ਪਰ ਕੈਪੀਟਾ 64,000 ਹੈ, ਜਿਹੜੀ ਕੋਈ ਘੱਟ ਨਹੀਂ ਹੈ, ਅੱਜ ਵੀ ਉਹ ਪਾਵਰਫੁਲ ਮੁਲਕ ਹੈ। ਔਰ ਗਲੋਬਲ GDP ਦੇ ਵਿੱਚ ਉਹਨਾਂ ਦਾ 2.2%, ਉਹ ਠੀਕ ਹੈ, ਗਲੋਬਲ ਪਾਵਰ ਉਸ ਲੈਵਲ ਤੇ ਨਹੀਂ ਹੈ। UK focuses on post Brexit trade deals and negotiations aiming to establish new economic partnerships. The country is also making strides in tech industry, with London being a central hub for startups. ਇਹ ਸਾਰਾ ਫਿਰ ਨੈਕਸਟ ਜਰਮਨੀ ਦੇ ਵੀ ਜਿਹੜੀ ਹੈ GDP ਪਰ ਕੈਪੀਟਾ 72,066 ਜਿਹੜਾ ਡਾਲਰ ਹੈ, ਔਰ ਇਹ ਪਾਵਰਫੁਲ ਹੈ। ਸ਼ੇਅਰ ਗਲੋਬਲ GDP ਦਾ 3% ਹੈ, ਔਰ ਜਰਮਨ ਨੂੰ ਵੀ ਉਹਨਾਂ ਨੇ ਕਿਹਾ ਕਿ ਵੀ ਇਹ ਯੂਰਪੀਅਨ ਯੂਨੀਅਨ 'ਚ ਗ੍ਰੀਨ ਐਨਰਜੀ ਇਨੀਸ਼ੀਏਟਿਵ ਦੂਸਰੇ ਤੀਸਰੇ। ਇਸੇ ਤਰ੍ਹਾਂ ਸਾਊਥ ਕੋਰੀਆ, ਨੋਬਡੀ ਕੈਨ ਇਮੈਜਿਨ ਕਿ ਜਿਹੜਾ ਕੋਰੀਆ ਨਾਰਥ ਤੇ ਸਾਊਥ ਕੋਰੀਆ ਜਿਹੜਾ ਉਸ ਨੂੰ ਜਿਹੜਾ ਉਹਨਾਂ ਨੇ 5ਵਾਂ ਮੋਸਟ ਪਾਵਰਫੁਲ ਮੁਲਕ ਮੰਨਿਆ, ਔਰ GDP ਜਿਹੜੀ ਹੈ 65,058। ਹੁਣ ਇੰਡੀਆ ਨੇੜੇ ਤੇੜੇ ਵੀ ਨਹੀਂ ਲੱਗਦਾ ਵੀ ਇਹਨਾਂ ਸਾਰਿਆਂ ਦੇ ਆਪਣੇ ਆਪ ਨੂੰ ਸੁਪਰ ਪਾਵਰ ਬਣਾਉਣ ਵਾਲੇ ਜਿਹੜੇ ਨੇ, ਔਰ ਗਲੋਬਲ GDP ਜਿਹੜੀ ਹੈ 2% ਦੇ ਨੇੜੇ ਤੇੜੇ ਹੈ। ਔਰ ਸਾਊਥ ਕੋਰੀਆ ਜਿਹੜਾ ਹੈ ਉਹਨੇ ਟੈਕਨੋਲੋਜੀ ਐਂਡ ਇਨੋਵੇਸ਼ਨਸ ਦੇ ਵਿੱਚ ਉਹਦੇ ਕੋਲ ਲੀਡ ਟੈਕ ਕੰਪਨੀਜ਼ ਨੇ। ਇਸ ਦੇ ਨਾਤੇ ਉਹਦਾ ਫਰਾਂਸ, ਹੁਣ ਫਰਾਂਸ ਦੀ ਵੀ ਜਿਹੜੀ GDP ਹੈ ਉਹ 67,000 ਡਾਲਰ ਹੈ GDP ਪਰ ਕੈਪੀਟਾ ਜਿਹੜੀ ਕਮਾਈ ਹੈ। ਸੋ ਫਰਾਂਸ ਵੀ ਜਿਹੜਾ ਹੈ ਉਹ ਡਿਜੀਟਲ ਟਰਾਂਸਫੋਰਮੇਸ਼ਨ ਔਰ ਗ੍ਰੀਨ ਐਨਰਜੀ ਇਨੀਸ਼ੀਏਟਿਵਸ ਉਸ ਦੇ ਉੱਤੇ ਉਸ ਦਾ ਜਾਪਾਨ ਜਿਹੜਾ ਉਸ ਦੀ ਪਰ ਕੈਪੀਟਾ ਜਿਹੜੀ ਹੈ 54,099 ਜਿਹੜਾ $1,000 ਹੈ। ਔਰ ਜਾਪਾਨ ਦੇ ਕੋਲ ਵੀ ਜਿਹੜਾ ਕਾਰਸ, ਇਲੈਕਟ੍ਰੋਨਿਕ ਮੈਨੂਫੈਕਚਰਿੰਗ ਔਰ ਇਹ ਸਾਰੇ ਉਹਨਾਂ ਨੇ ਜਿਹੜਾ ਇਸ ਨੂੰ ਜਾਪਾਨ ਨੂੰ ਵੀ ਟੌਪ ਜਿਹੜਾ ਉਹ 7ਵੇਂ ਥਾਂ ਦੇ ਉੱਤੇ ਰੱਖਿਆ। ਸਾਊਦੀ ਅਰੇਬੀਆ, ਹੁਣ ਨਹੀਂ ਤਾਂ ਜਦੋਂ ਵੀ ਕੋਈ ਬੰਦਾ ਸੋਚਦਾ ਹੁੰਦਾ ਜੀ ਉਹਨਾਂ ਕੋਲ ਸਿਰਫ ਆਇਲ ਹੀ ਹੈ, ਔਰ ਉਹ ਵੀ ਹੁਣ ਬਾਕੀਆਂ ਕੋਲ ਹੈ, ਔਰ ਪਰ ਕੈਪੀਟਾ ਉਹਨਾਂ ਦੀ 65,088 ਡਾਲਰ ਹੈ। ਔਰ petroleum production remains Saudi Arabia's most significant wealth and power. ਹੁਣ ਉਹਨਾਂ ਨੇ in FY23
Saudi Arabia reported 40 billion in revenue and ਦੂਜੇ ਤੀਜੇ, ਕਿਉਂਕਿ ਸਾਊਦੀ ਅਰੇਬੀਆ ਜਿਹੜਾ ਮਲਟੀਪਲ ਚੀਜ਼ਾਂ 'ਚ ਇਨਵੈਸਟ ਕਰ ਰਿਹਾ। ਦੈਨ ਇਜ਼ਰਾਈਲ ਦਾ ਜਿਹੜੀ GDP ਪਰ ਕੈਪੀਟਾ ਉਹਨਾਂ ਦੀ 55,085 ਡਾਲਰ ਹੈ, ਔਰ ਇਹ ਗਲੋਬਲ GDP ਦੇ ਵਿੱਚ ਤਾਂ ਸਿਰਫ 0.28 ਹੈ। ਔਰ ਏਰੀਆ ਸਾਰੇ ਇਜ਼ਰਾਈਲ ਦਾ ਤੁਸੀਂ ਦੇਖੋ ਕਿ ਵੀ ਜਿਹੜਾ ਉਹ 51,937 ਸਕੁਅਰ ਕਿਲੋਮੀਟਰ ਹੈ। 20-21,000 ਸਕੁਅਰ ਕਿਲੋਮੀਟਰ ਉਹਦਾ ਟੋਟਲ ਹੈ। ਜਿਹੜਾ ਸਾਡਾ ਅੱਜ ਦਾ ਇੰਡੀਅਨ ਆਕੂਪਾਈਡ ਪੰਜਾਬ ਹੈ ਉਹ ਵੀ 53,330 ਸਕੁਅਰ ਕਿਲੋਮੀਟਰ ਹੈ। ਸੋ ਮਤਲਬ ਸਾਡੇ ਤੋਂ ਅੱਧੇ ਤੋਂ ਵੀ ਘੱਟ ਹੈ ਇਜ਼ਰਾਈਲ। ਲੇਕਿਨ ਦੁਨੀਆ ਦੇ 10 ਪਾਵਰਫੁਲ ਮੁਲਕਾਂ 'ਚ ਵੀ ਔਰ ਪਰ ਕੈਪੀਟਾ ਇਨਕਮ ਔਰ ਲਾਸਟ ਦੇ ਵਿੱਚ ਉਹਨਾਂ ਦਾ ਇਹ ਇਜ਼ਰਾਈਲ ਲਾਸਟ ਦੇ ਵਿੱਚ ਸੀ। ਸੋ ਇਹ ਕਈ ਵਾਰੀ ਜਿਵੇਂ ਸਾਡੇ ਵਿਊਅਰਸ ਨੂੰ ਇਹ ਉਹ ਲਾਈਕ ਵੀ ਕਰਦੇ ਨੇ ਕਿ ਵੀ ਅਸੀਂ ਟਾਈਮ ਟੂ ਟਾਈਮ ਬਜਾਏ ਸਿਰਫ ਪੰਜਾਬ ਦੀ ਸਿਆਸਤ, ਅਕਾਲੀਆਂ ਨੇ ਕੀ ਕਿਹਾ ਤੇ ਭੰਤੇ ਨੇ ਕੀ ਕਿਹਾ, ਦੁਆਰਾ ਘੁੰਮਣ ਦੇ ਬਾਹਰ ਜਦੋਂ ਅਸੀਂ ਜੀਓ ਪੋਲਿਟਿਕਸ ਦੀ ਗੱਲ ਕਰਦੇ ਹਾਂ, ਦੁਨੀਆ 'ਚ ਚੇਂਜਸ ਦੀ ਗੱਲ ਕਰਦੇ ਹਾਂ, ਫਿਰ ਇਹ ਦੇਖੀਏ ਕਿ ਕਿਵੇਂ ਇਹਨਾਂ ਮੁਲਕਾਂ ਨੇ, ਹੁਣ ਜਾਪਾਨ ਹੈ ਤਬਾਹ ਹੋਇਆ ਸੈਕੰਡ ਵਰਲਡ ਵਾਰ ਤੋਂ ਬਾਅਦ, ਕਿਵੇਂ ਖੜਾ ਹੋਇਆ। ਇਜ਼ਰਾਈਲ ਭਾਵੇਂ ਕੰਡੈਮਨੇਬਲ ਹੈ ਜੋ ਕੁਛ ਉਹ ਕਰ ਰਹੇ ਨੇ, ਪਰ ਉਹਨਾਂ ਨੇ ਆਪਣੀ ਇਕੋਨਮੀ ਖੜੀ ਕੀਤੀ, ਮਿਲਟਰੀ ਮਾਈਟ ਖੜਾ ਕੀਤਾ, ਭਾਵੇਂ ਅਮਰੀਕਾ ਦੀ ਬੈਕਿੰਗ ਦੇ ਨਾਲ ਹੀ ਹੈ। ਔਰ ਈਵਨ ਚਲੋ UK, ਫਰਾਂਸ, ਜਰਮਨੀ, ਇਹਨਾਂ ਦਾ ਤਾਂ ਇਹ ਟ੍ਰੈਡੀਸ਼ਨਲ, ਇਹਨਾਂ ਦੀ ਤਾਂ ਸਿਵਲਾਈਜੇਸ਼ਨਲ ਬੈਕਗਰਾਊਂਡ ਹੈ। ਪਰ ਸਾਨੂੰ ਜਦੋਂ ਸਾਊਥ ਕੋਰੀਆ ਵਰਗਾ ਮੁਲਕ ਜਿਹੜਾ ਰਾਈਜ਼ ਕਰਦਾ ਹੈ ਜਾਂ ਪਾਵਰਫੁਲ 10 ਦੇ ਵਿੱਚ ਆਉਂਦਾ ਹੈ, ਜਾਂ ਅਸੀਂ ਜਿਹੜਾ ਦੂਸਰਾ ਪਾਰਟ ਦੇਖਦੇ ਹਾਂ ਜਰਮਨੀ ਤਾਂ ਹੈ ਹੀ ਹੈ, ਜਾਪਾਨ ਵੀ, ਤਾਂ ਫਿਰ ਇਹ ਸਾਡੇ ਲਈ ਵੀ ਹੈ। ਔਰ ਜੇ ਸਮਾਲ ਏਰੀਆ ਦੇ ਨਾਲ ਤੁਸੀਂ ਤੁਹਾਡੇ ਕੋਲ ਫਿਊਚਰ ਦੀਆਂ ਪਲੈਨਿੰਗਸ ਨੇ, ਉਹਨੂੰ ਤੁਸੀਂ ਡਿਵੈਲਪ ਕਰਦੇ ਹੋ ਤੇ ਉਹਦੇ ਨਾਲ ਹੀ। ਔਰ ਇਹ 1 ਬਿਲੀਅਨ 400 ਮਿਲੀਅਨ ਦਾ ਮੁਲਕ ਜਿਹੜਾ ਇਹ 'ਚੋਂ 40 ਕਰੋੜ ਉਹ ਗੰਗਾ ਦੇ ਗੰਦੇ ਪਾਣੀ 'ਚ ਨਹਾਉਣ ਲੱਗੇ ਹੋਏ ਨੇ, ਉਹੀ ਡੁਬਕੀਆਂ ਲਾਈ ਜਾਂਦੇ ਨੇ ਕਿ ਕਹਿ ਰਹੇ ਉਹ ਇਤਨਾ ਮਜ਼ਾ ਆਇਆ ਜਿਤਨਾ ਪਹਿਲਾਂ ਕभी ਨਹੀਂ ਆਇਆ। ਜਾ ਕੇ ਅੱਧਿਆਂ ਨੂੰ ਖੁਰਕ ਪੈਣੀ ਹੈ, ਅੱਧਿਆਂ ਨੂੰ ਦੂਜਾ ਹੋਣਾ, ਫਿਰ ਕਹਿਣਾ ਵੀ ਹੁਣ ਜਿਹੜੇ ਮਰ ਗਏ ਉੱਥੇ ਹਜ਼ਾਰਾਂ, ਜਿਨ੍ਹਾਂ ਨੂੰ ਕਾਂਗਰਸ ਨੇ ਕਿਹਾ ਰਾਜ ਸਭਾ 'ਚ, ਉਹ ਇੱਕ ਬਾਗੇਸ਼ਵਰ ਕੇ ਕੌਣ ਬਾਬਾ ਬਣਿਆ ਹੈ, ਉਹ ਕਹਿੰਦਾ ਇਹ ਤਾਂ ਮੁਕਤ ਹੋ ਗਏ, ਮੁਕਤੀ ਮਿਲ ਗਈ ਇਹਨਾਂ ਸਾਰਿਆਂ ਨੂੰ। ਇਹ ਜਿੱਥੇ ਇਹ ਫਿਲਾਸਫੀ ਹੋਏ ਲਾਈਫ ਦੀ, ਇਹ ਇਸ ਨਾਲ ਜੁੜੀ ਹੋਈ ਲੋਕਾਂ ਦੀ ਥਿੰਕਿੰਗ ਹੋਏ, ਉਹ ਕਿਹੜੀ ਵਰਲਡ ਸਟੇਜ ਦੇ ਉੱਤੇ ਕੀ ਰੋਲ ਅਦਾ ਕਰ ਸਕਦੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣ ਬ੍ਰੇਕ ਫਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।